ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਵੱਡੀ ਚਰਚਾ ਤੋਂ, ਜਿਹੜੀ ਕਿ ਵਿਸ਼ਵ ਭਰ ਦੇ ਵਿੱਚ ਚੱਲ ਰਹੀ ਹੈ, ਪੰਜਾਬੀ ਖੇਮਿਆਂ ਦੇ ਵਿੱਚ ਚੱਲ ਰਹੀ ਹੈ, ਦੁਨੀਆ ਦੇ ਵਿੱਚ ਚੱਲ ਰਹੀ ਹੈ। ਅਮਰੀਕਾ ਤੋਂ ਜਿਹੜੀ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਜਿਹੜੀ ਗੱਲ ਹੈ, ਖਬਰ ਪੰਜਾਬ ਦੇ ਵਿੱਚ ਚਰਚਾ ਇਹ ਛਿੜੀ ਹੈ। ਇੱਕ ਬਹੁਤ ਵੱਡੇ ਖਬਰੀ ਅਦਾਰੇ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਟਰੰਪ ਜਿਹੜੇ ਕਿ ਅਮਰੀਕੀ ਰਾਸ਼ਟਰਪਤੀ ਨੇ, ਉਹ 14 ਲੱਖ ਪੰਜਾਬੀਆਂ ਨੂੰ ਤੋਰਨ ਜਾ ਰਹੇ ਨੇ ਜੀ। ਬਿਲਕੁਲ ਜੀ, ਇਹ ਬਹੁਤ ਫਿਕਰਮੰਦੀ ਵਾਲੀ ਖਬਰ ਆ। ਔਰ ਇੱਕ ਨਹੀਂ, 2-3 ਖਬਰਾਂ ਇਸ ਸਮੇਂ ਭਾਰਤ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਜਿਹੜੀਆਂ ਭਾਰਤ 'ਚ ਚਰਚਾ 'ਚ ਨੇ। ਉਹਨਾਂ 'ਚੋਂ ਪੰਜਾਬ 'ਚ ਇਸ ਖਬਰ ਦਾ ਇਸ ਲਈ ਵੱਧ ਚਰਚਾ ਹੈ ਕਿ ਸਿੱਧੀ ਪੰਜਾਬ ਨਾਲ ਸੰਬੰਧ ਰੱਖਦੀ ਹੈ। ਇੱਕ ਪਾਸੇ ਅਡਾਨੀ ਵਾਲਾ ਕੇਸ, ਜਿਹੜੇ ਮਾਮਲੇ ਦੇ ਉੱਤੇ ਬਕਾਇਦਾ ਤੌਰ ਤੇ ਉੱਥੇ ਮਤਲਬ ਅਦਾਲਤ ਦੇ ਵਿੱਚ ਪੱਖ ਰੱਖਿਆ ਟਰੰਪ ਸਰਕਾਰ ਨੇ ਕਿ ਜੀ ਅਸੀਂ ਭਾਰਤ ਦੇ ਕਾਨੂੰਨ ਮੰਤਰਾਲੇ ਦੇ ਸੰਪਰਕ 'ਚ ਹਾਂ, ਹੈ ਨਾ, ਕਿਉਂਕਿ ਅਡਾਨੀ ਵਾਲਾ ਮਾਮਲਾ ਉੱਥੇ ਨਿਊਯਾਰਕ ਦੀ ਫੈਡਰਲ ਕੋਰਟ 'ਚ ਤੁਹਾਡੇ ਕੋਲ ਚੱਲ ਰਿਹਾ, ਜਿਹਦੇ ਵਿੱਚ ਉਹਨੇ $250 ਮਿਲੀਅਨ ਦੀ ਕਰੀਬ 2000 ਕਰੋੜ ਤੋਂ ਵੱਧ ਦੀ ਰਿਸ਼ਵਤ ਵਾਲਾ ਜਿਹੜਾ ਪਹਿਲੂ ਸੀਗਾ ਕਿ ਪ੍ਰੋਜੈਕਟ ਲੈਣ ਲਈ ਜੀ, ਉਹ ਪ੍ਰਕਿਰਿਆ, ਉਸ ਪ੍ਰਕਿਰਿਆ ਦੇ ਹਵਾਲੇ ਨਾਲ ਕਹਿੰਦੇ ਕਿ ਉੱਥੇ ਸਰਕਾਰ ਨੇ ਇਤਲਾਹ ਦਿੱਤੀ ਹੈ ਨਿਊਯਾਰਕ ਕੋਰਟ ਦੇ ਵਿੱਚ, ਫੈਡਰਲ ਕੋਰਟ ਦੇ ਵਿੱਚ, ਕਿ ਜੀ ਅਸੀਂ ਭਾਰਤ ਦੇ ਕਾਨੂੰਨ ਮੰਤਰਾਲੇ ਨਾਲ ਸੰਪਰਕ 'ਚ ਹਾਂ। ਇੱਕ ਪਾਸੇ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ, ਦੂਸਰੇ ਪਾਸੇ ਜਿਹੜਾ ਹੁਣ ਜਿਸ ਤਰ੍ਹਾਂ ਹੀ ਮਤਲਬ ਐਲਨ ਮਸਕ ਨੇ ਸ਼ਨੀਵਾਰ ਨੂੰ, ਜਿਹੜਾ ਲੰਘੇ ਸ਼ਨੀਵਾਰ ਨੂੰ ਫੈਸਲਾ ਲਿਆ ਸੀਗਾ ਕਿ ਜਿਹੜੇ ਵਿਦੇਸ਼ਾਂ ਨੂੰ ਕੁਝ ਵੱਖ-ਵੱਖ ਤਰੀਕਿਆਂ ਦੀ ਫੰਡਿੰਗ ਜਾਂਦੀ ਆ, ਉਹਦੇ ਵਿੱਚ 4200 ਕਰੋੜ ਦੀ ਕਰੀਬ ਫੰਡਿੰਗ ਵਾਲਾ ਮਾਮਲਾ ਸੀ, ਜਿਹਦੇ ਵਿੱਚੋਂ 182 ਕਰੋੜ ਰੁਪਏ ਭਾਰਤ ਨੂੰ ਆਉਂਦੇ ਆ। ਠੀਕ ਹੈ ਜੀ। ਤੇ ਉਹ ਰੋਕ ਦਿੱਤੀ ਗਈ ਹੈ। ਕਹਿੰਦੇ ਉਹਦੇ ਨਾਲ ਵੀ ਇੱਥੇ ਕਈ ਤਰ੍ਹਾਂ ਦੀ ਚਰਚਾ। ਹੁਣ 182 ਕਰੋੜ ਕਹਿੰਦੇ ਕਿ ਆਉਂਦਾ ਤਾਂ ਚੋਣ ਪ੍ਰਚਾਰ ਦੇ ਹਵਾਲੇ ਨਾਲ ਹੈ ਕਿ ਜੀ ਤੁਸੀਂ ਵੋਟਿੰਗ ਪ੍ਰਕਿਰਿਆ ਕਿਵੇਂ ਵਧਾਉਣੀ ਹੈ, ਵੋਟ ਪ੍ਰਕਿਰਿਆ ਵਧਾਉਣ ਦੇ ਲਈ ਵੱਧ ਤੋਂ ਵੱਧ ਲੋਕ ਵੋਟ ਪ੍ਰਕਿਰਿਆ 'ਚ ਹਿੱਸਾ ਲੈਣ। ਤੇ ਪਰ ਹੁਣ ਇੱਥੇ ਚਰਚਾ ਛਿੜ ਪਈ ਕਿ ਜੀ ਇਹ ਤਾਂ ਦਖਲ ਹੈ ਅਮਰੀਕਾ ਦਾ। ਮਤਲਬ ਜਿਹੜੀ ਬੀਜੇਪੀ ਪਿਛਲੇ 10-12 ਸਾਲ ਤੋਂ ਰਾਜ ਕਰਦੀ ਆ ਰਹੀ ਆ, ਹੁਣ ਉਹ ਬੀਜੇਪੀ ਵੀ ਪੁਰਾਣੀਆਂ ਸਰਕਾਰਾਂ ਦੇ ਉੱਤੇ ਉਂਗਲ ਧਰ ਰਹੀ ਹੈ ਇਸ ਵਜ੍ਹਾ ਨਾਲ ਕਿ ਇਹ ਤਾਂ ਤੁਸੀਂ ਦਖਲ ਦਵਾਈ ਹੋਈ ਸੀ, ਵੀ ਤੁਸੀਂ ਵੀ ਤਾਂ ਲਿਆ, ਇਹ ਉਹਨਾਂ ਦੀ ਦਖਲ ਸੀ, ਤੁਹਾਡੇ ਟਾਈਮ ਵੀ ਦਖਲ ਸੀ, ਤੇ ਤੁਸੀਂ ਤਾਂ ਉੱਥੇ ਜਾ ਕੇ ਮਤਲਬ ਇਹੀ ਜੀ ਦਖਲ ਕੀ ਫਾਇਦਾ ਕਿ ਤੁਸੀਂ ਉੱਥੇ ਜਾ ਕੇ ਬੋਲਦੇ ਵੀ ਨਹੀਂ ਗਏ ਜੀ ਜੀ ਜੋ ਕੁਛ ਉਹਨਾਂ ਵੱਲੋਂ ਹੋ ਰਿਹਾ। ਸੋ ਇਹ ਸਾਰੀ ਪ੍ਰਕਿਰਿਆ ਵੀ 182 ਕਰੋੜ ਮਾਮਲਾ ਵੀ ਭਾਰਤ ਦੀਆਂ ਸਫਾ ਦੇ ਵਿੱਚ ਖੂਬ ਘੁੰਮ ਰਿਹਾ। ਹੁਣ ਜਿਹੜਾ ਅਹਿਮ ਸਵਾਲ ਹੈ ਜਿਸ ਦੇ ਉੱਤੇ ਆਪਾਂ ਨਜ਼ਰਸਾਨੀ ਕਰਨ ਜਾ ਰਹੇ ਹਾਂ, ਉਹ ਹੈਗਾ ਜੀ ਕਿ ਉੱਥੋਂ ਲਗਾਤਾਰ ਡਿਪੋਰਟ ਹੋ ਰਹੇ ਨੇ ਆਪਣੇ ਭਾਰਤ ਦੇ ਵੱਖ-ਵੱਖ। ਹੁਣ ਤੱਕ 332 ਲੋਕ ਕਰੀਬ ਡਿਪੋਰਟ ਹੋ ਚੁੱਕੇ ਨੇ। 3 ਜਹਾਜ਼ ਆਏ ਨੇ, ਪਹਿਲੇ ਜਹਾਜ਼ 'ਚ 104 ਸੀ, ਦੂਏ ਜਹਾਜ਼ 'ਚ 116 ਸੀ, ਤੀਏ ਜਹਾਜ਼ 'ਚ 112 ਸੀ, ਜਿਨ੍ਹਾਂ 'ਚ 104 ਦੇ ਵਿੱਚੋਂ 33 ਪੰਜਾਬੀ ਸੀਗੇ, ਫਿਰ 116 ਦੇ ਵਿੱਚ ਵੀ 65-66 ਪੰਜਾਬੀ ਸੀਗੇ, ਫਿਰ 112 'ਚ ਵੀ 30-31 ਦੇ ਕਰੀਬ ਪੰਜਾਬੀ ਸੀਗੇ, ਤੇ ਬਾਕੀ ਫਿਰ ਗੁਜਰਾਤ ਵੀ, ਹਰਿਆਣਾ ਵੀ, ਮਹਾਰਾਸ਼ਟਰ ਵੀ, ਯੂਪੀ, ਬਿਹਾਰ ਵੀ, ਸਾਰਾ। ਹੁਣ ਇਹ 332 ਦੇ ਹਵਾਲੇ ਨਾਲ ਸੀਗਾ ਕਿ ਚੌਥਾ ਜਹਾਜ਼ ਆ ਰਿਹਾ ਜੀ। ਇਹ ਤੋਂ ਪਹਿਲਾਂ ਕਿ ਚੌਥੇ ਜਹਾਜ਼ ਦੇ ਚੜ੍ਹਨ ਦੀ ਉਤਰਨ ਦੀ ਖਬਰ ਆਉਂਦੀ, ਆਹ ਖਬਰ ਨੇ ਤਸੱਲੀ ਮਚਾ ਦਿੱਤੀ ਕਿ 14 ਲੱਖ ਪੰਜਾਬੀਆਂ ਨੂੰ ਟਰੰਪ ਨੇ ਤੋਰਨ ਦੀ ਤਿਆਰੀ ਕਰ ਲਈ ਹੈ। ਹੁਣ ਇਹ ਖਬਰ ਦਾ ਬੇਸ ਕੀ ਹੈ? ਖਬਰ ਦਾ ਬੇਸ ਇਹ ਕਹਿੰਦਾ ਕਿ ਤੁਸੀਂ ਦਰੁਸਤ ਕਰਿਓ ਜ਼ਿਆਦਾਤਰ, ਮਤਲਬ ਕਿ ਜਿਹੜੀ ਇੱਧਰ ਚੱਲ ਰਹੀ ਹੈ ਖਬਰ, ਮੈਂ ਉਹਦੇ ਹਵਾਲੇ ਨਾਲ ਸਾਂਝੀ ਕਰਨੀ। ਕਹਿੰਦੇ ਕਿ ਇੱਥੇ ਅਮਰੀਕਾ ਦੇ ਵਿੱਚ ਇਸ ਮੌਕੇ ਜਿਹੜਾ ਉਹਨੇ ਸ਼ਰਨਾਰਥੀ ਦਾ ਦਰਜਾ ਹਾਸਲ ਕਰਨਾ, ਉਹ ਦਰਜਾ ਹਾਸਲ ਕਰਨ ਦੇ ਲਈ ਕਰੀਬ 35 ਲੱਖ ਤੋਂ ਵੱਧ ਕੇਸ ਪੈਂਡਿੰਗ ਪਏ ਨੇ। ਠੀਕ ਹੈ ਜੀ। ਤੇ ਉਹਨਾਂ ਕੇਸਾਂ ਨੂੰ ਨਿਪਟਾਉਣ ਦੇ ਲਈ ਜਿਹੜੇ ਇਮੀਗ੍ਰੇਸ਼ਨ ਜੱਜ ਹੁੰਦੇ ਨੇ, ਉਹਨਾਂ ਚੋਂ 20 ਦੀ ਛੁੱਟੀ ਕਰ ਦਿੱਤੀ ਹੈ ਟਰੰਪ ਸਰਕਾਰ ਨੇ। ਠੀਕ ਹੈ ਜੀ। 20 ਇਮੀਗ੍ਰੇਸ਼ਨ ਏਜੰਟ ਹਟਾਤੇ। ਇਹਦਾ ਮਤਲਬ ਇਹ ਪ੍ਰਕਿਰਿਆ ਤੇ ਹੋਰ ਦਬਾਅ ਵਧਣਾ ਤੇ ਇਹ ਪ੍ਰਕਿਰਿਆ ਹੋਰ ਲਟਕਣੀ ਹੈ। ਤੇ ਉਹ ਕਹਿੰਦੇ ਕਿ ਇਹ ਹਟਾਉਣ ਦਾ ਮਕਸਦ ਇੱਕੋ ਇੱਕ ਹੈ ਕਿ ਇਹਨਾਂ 35 ਲੱਖਾਂ ਚੋਂ ਵੀ ਜ਼ਿਆਦਾਤਰ ਨੂੰ ਵਾਪਸ ਤੋਰੋ। ਤੇ ਜਿਹੜੇ 35 ਲੱਖ ਦਾ ਅੰਕੜਾ ਦੱਸਿਆ ਜਾ ਰਿਹਾ ਪ੍ਰਵੀਨ ਜੀ, ਉਹਦੇ ਵਿੱਚ 40% ਕਹਿੰਦੇ ਕਿ ਪੰਜਾਬੀ ਮੂਲ ਦੇ ਨੇ। ਉਹ ਅੱਛਾ। ਤੇ ਜੇ 35 ਲੱਖ ਦੇ ਵਿੱਚ 40% ਕੇਸ ਜਿਹੜੀਆਂ ਸ਼ਨਾਖਤੀ ਦਾ ਦਰਜਾ ਹਾਸਲ ਕਰਨੀ ਫਾਈਲਾਂ ਨੇ ਉਹ ਪੰਜਾਬੀਆਂ ਦੇ, 40% ਦਾ ਮਤਲਬ 14 ਲੱਖ ਬਿਲਕੁਲ। ਸੋ ਇਸ ਲਈ ਕਹਿੰਦੇ ਕਿ ਹੁਣ ਇਹਨਾਂ ਨੂੰ ਤੋਰਨ ਦੀ ਕਵਾਇਦ ਹੋਏਗੀ। ਔਰ ਲਗਾਤਾਰ ਕਹਿੰਦੇ ਉੱਥੇ ਪ੍ਰਕਿਰਿਆ ਦੇ ਉੱਤੇ ਜਿਹੜੀ ਅਦਾਲਤੀ ਪ੍ਰਕਿਰਿਆ ਹੈ ਇਮੀਗ੍ਰੇਸ਼ਨ ਜੱਜਾਂ ਵਾਲੀ, ਉਹਦੇ ਉੱਤੇ ਲਗਾਤਾਰ ਦਬਾਅ ਹੈ। ਕੰਮ ਦਾ ਬੋਝ ਪਹਿਲਾਂ ਹੀ ਬਹੁਤ ਜ਼ਿਆਦਾ ਸੀ, ਹੁਣ 20 ਜੱਜਾਂ ਦੇ ਹਟਾਉਣ ਨਾਲ ਹੋਰ ਵਧਣਾ। ਕਹਿੰਦੇ ਕਿ ਅਸੀਂ ਬੋਝ ਵਧਾਉਣਾ ਨਹੀਂ, ਇਸ ਤਾਂ ਘਟਾਉਣਾ, ਇਸ ਤਾਂ ਫਾਈਲਾਂ ਹੀ ਨਿਪੇਟ ਦੇਣੀਆਂ, ਅਸੀਂ ਬੰਦੇ ਹੀ ਤੋਰ ਦੇਣੇ ਆ ਸਾਰੇ। ਸੋ ਇਸ ਦੇ ਵਿੱਚ 14 ਲੱਖ ਵਿਅਕਤੀਆਂ ਦਾ ਅੰਕੜਾ ਸਾਹਮਣੇ ਆ ਰਿਹਾ। ਮੈਂ ਕੈਨੇਡਾ 'ਚ ਵੀ ਦੇਖ ਰਿਹਾ ਸੀਗਾ ਕਿ ਕੈਨੇਡਾ 'ਚ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈ ਉਹਨੇ ਆਪਣੇ ਸਟਾਫ 'ਚ 25% ਦੀ ਕਟੌਤੀ ਕੀਤੀ ਹੈ ਪਿਛਲੇ 2 ਤੋਂ 3 ਸਾਲਾਂ ਦੇ ਦਰਮਿਆਨ। ਤੇ ਉੱਥੇ ਵੀ 22 ਲੱਖ ਦੇ ਕਰੀਬ ਐਪਲੀਕੇਸ਼ਨਾਂ ਪਈਆਂ ਨੇ ਜਿਹੜੀਆਂ PR ਲਈ ਅਜੇ ਲਾਈਨ 'ਚ ਖੜੀਆਂ ਨੇ, ਤੇ ਉਹਨਾਂ 'ਚ ਵੀ ਵੱਡੀ ਗਿਣਤੀ 'ਚ ਪੰਜਾਬੀਆਂ ਦੀਆਂ ਨੇ। ਤੇ ਉੱਥੇ ਦੀ ਸਰਕਾਰ ਵੀ ਕੁਝ ਅਜਿਹਾ ਦਮ ਭਰ ਰਹੀ ਹੈ ਕਿ ਜਦੋਂ ਅਸੀਂ ਆਏ ਤਾਂ ਅਸੀਂ ਆਪਣੇ ਮੁਲਕ ਦੇ ਲੋਕਾਂ ਲਈ, ਮੂਲ ਵਾਸੀਆਂ ਲਈ ਏਦਾਂ ਪ੍ਰਕਿਰਿਆ ਕਰਾਂਗੇ। ਤੇ ਇਹਦਾ ਮਤਲਬ ਉੱਥੇ ਵੀ ਖਤਰਾ ਖੜਾ, ਤੇ ਹੋਰਨਾਂ ਮੁਲਕਾਂ 'ਚ ਵੀ ਇਹ ਚਰਚਾ। ਸੋ ਇਹ ਬਕਾਇਦਾ ਮੈਂ ਕੁਝ ਰਾਣਾ ਟੁਟੋਰੀ ਨੇ ਉਹਨਾਂ ਦੇ ਹਵਾਲੇ ਨਾਲ ਵੀ ਮੈਂ ਦੇਖ ਲਿਆ ਸੀਗਾ। ਇਸੇ ਤਰ੍ਹਾਂ ਮਤਲਬ ਇੱਕ ਨਾਮਵਰ ਲੇਖਕ ਨੇ
ਬਲਵਿੰਦਰ ਸਿੰਘ ਬਾਜਵਾ, ਉਹਨਾਂ ਦੇ ਹਵਾਲੇ ਨਾਲ ਦੇਖਦੇ, ਉਹ ਕਹਿੰਦੇ ਕਿ ਹਾਂ ਬਿਲਕੁਲ ਇਹ ਖਤਰੇ ਹੈਗੇ ਨੇ। ਸੋ ਜੇਕਰ ਅਜਿਹਾ ਕੁਝ ਹੁੰਦਾ ਹੈ, 14 ਲੱਖ ਹੋਰ ਵਾਪਸ ਆਉਂਦੇ ਨੇ, ਫਿਰ ਪੰਜਾਬ ਦੇ ਵਿੱਚ ਕੀ ਮਾਹੌਲ ਹੋਏਗਾ? ਰੁਜ਼ਗਾਰ ਦੀ ਪਹਿਲਾਂ ਜੋ ਸਥਿਤੀ ਹੈ, ਆਰਥਿਕਤਾ ਦੀ ਜੋ ਪਹਿਲਾਂ ਸਥਿਤੀ ਹੈ, ਸਰਕਾਰਾਂ ਦੀ ਜਿਹੋ ਜਿਹੀ ਪਹਿਲਾਂ ਰਾਜਨੀਤੀ ਹੈ, ਉਹਦੇ 'ਚ ਹੋਰ ਅਸਰ ਪੈਣਾ। ਤੇ ਇੱਧਰ ਹੁਣ ਇੱਕ ਹੋਰ ਨਵੀਂ, ਜਿਹੜੀਆਂ ਪਿਛਲੇ ਦਿਨਾਂ ਤੋਂ ਕੁਝ ਪੰਜਾਬ 'ਚ ਸਰਗਰਮੀਆਂ ਸੀਗੀਆਂ ਪ੍ਰਵੀਨ ਜੀ, ਤੇ ਇੱਥੋਂ ਯੂਪੀ ਬਿਹਾਰ ਵਾਲੇ ਤੋਰੋ ਜੀ, ਇਹਨਾਂ ਨੇ ਸਾਡਾ ਹੱਕ ਖਾ ਲਿਆ, ਹੈਨਾ। ਹੁਣ ਅਗਲੇ ਕਹਿੰਦੇ ਅਮਰੀਕਾ ਵੀ ਇਹੀ ਕਹਿ ਰਿਹਾ ਕਿ ਜਿਹਨਾਂ ਨੇ ਸਾਡਾ ਹੱਕ ਖਾ ਲਿਆ ਇਸ ਲਈ ਉਹ ਤੋਰ ਰਹੇ ਨੇ। ਹੁਣ ਜਿਹੜੇ ਇੱਧਰੋਂ ਇਹ ਮੁਹਿੰਮ ਚਲਾ ਰਹੇ ਸੀ ਕਿ ਇੱਥੋਂ ਕੱਢੋ ਯੂਪੀ ਬਿਹਾਰ ਵਾਲਿਆਂ ਨੂੰ, ਹੁਣ ਉਹ ਜਦੋਂ ਅਮਰੀਕਾ ਤੋਂ ਜਹਾਜ਼ ਆਉਂਦੇ ਨੇ ਤਾਂ ਅਫਸੋਸ ਪ੍ਰਗਟਾ ਰਹੇ ਨੇ ਕਿ ਸਾਡੇ ਮੁੰਡਿਆਂ ਨਾਲ ਗਲਤ ਹੋ ਰਿਹਾ ਜੀ। ਸੋ ਇਹਦੇ ਉੱਤੇ ਵੀ ਹੁਣ ਕਈ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਵਿਦਵਤਾ ਦੇ ਵੱਖੋ-ਵੱਖ ਪਹਿਲੂਆਂ ਤੇ ਇਹ ਚਰਚਾ ਛਿੜ ਪਈ ਹੈ ਕਿ ਤੁਸੀਂ ਪਹਿਲਾਂ ਇੱਕ ਪਾਸੇ ਦੱਸੋ ਕਿ ਤੁਸੀਂ ਸਿੱਕੇ ਦਾ ਕਿਹੜਾ ਪਹਿਲੂ ਹੋ, ਤੇ ਇਹਦੇ ਤੇ ਇੱਕ ਨਵੀਂ ਚਰਚਾ ਛਿੜ ਪਈ ਹੈ। ਤੇ ਜਦੋਂ ਕਿ ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਕਿ ਟਰੰਪ ਲਈ ਇਹ ਆਸਾਨ ਨਹੀਂ ਹੋਏਗਾ, ਜਿਹੜੇ ਕੰਮ ਇਹਨਾਂ ਨੇ ਆ ਕੇ ਹੋਰਨਾਂ ਮੁਲਕਾਂ ਦੇ ਲੋਕਾਂ ਨੇ ਸਾਂਭੇ ਵੀ ਨੇ, ਉਹ ਕੰਮ ਕਰੇਗਾ ਕੌਣ? ਫਿਰ ਉਹ ਕੰਮ ਵੀ ਪ੍ਰਭਾਵਿਤ ਹੋਣੇ ਨੇ, ਇਸ ਲਈ ਇੰਨਾ ਆਸਾਨ ਨਹੀਂ ਗਾ। ਇਹ ਸ਼ੁਰੂ 'ਚ ਦਿਖਾਵੇ ਦੀ ਪ੍ਰਕਿਰਿਆ। ਉਸੇ ਤਰ੍ਹਾਂ ਫਿਰ ਪੰਜਾਬ 'ਚ, ਕਿ ਪੰਜਾਬ 'ਚ ਅਸੀਂ ਕਹਿੰਦੇ ਤਾਂ ਹੈ ਜੀ ਕਿ ਅਸੀਂ ਆਪ ਕੰਮ ਕਰੀਏ, ਕਿ ਅਸੀਂ ਉਹ ਸਾਰੇ ਕੰਮ ਕਰਦੇ ਉਹਨਾਂ ਨੇ ਸਾਂਭ ਲਏ, ਜਿਹੜੇ ਸਾਡੀਆਂ ਲੋੜਾਂ ਬਣ ਗਏ। ਸੋ ਇਸ ਲਈ ਇੱਥੇ ਵੀ ਉਹ ਇਹ ਦੋਹਰੀ ਪ੍ਰਕਿਰਿਆ ਦੇ ਵਿੱਚ ਆ 14 ਲੱਖ ਵਾਲੀ ਖਬਰ ਨੇ ਪੰਜਾਬ ਨੂੰ ਡਰਾ ਕੇ ਰੱਖ ਦਿੱਤਾ। ਹਾਂਜੀ ਬਿਲਕੁਲ। ਦੇਖੋ ਜਿਹੜੇ ਵੀ ਲੋਕ ਇੱਥੋਂ ਪਲਾਇਨ ਕਰ ਗਏ ਨੇ, ਹਿਜਰਤ ਕਰ ਗਏ ਨੇ, ਉਹਨਾਂ ਦਾ ਕੋਈ ਨਾ ਕੋਈ ਕਾਰਨ ਰਿਹਾ। ਸਿਸਟਮ ਦੇ ਸਤਾਏ ਹੋਏ ਜਾਂ ਬਹੁਤ ਤਰ੍ਹਾਂ ਦੇ ਲੋਕਾਂ ਨੇ ਪਲਾਇਨ ਕੀਤਾ, ਪਰ ਉਹਨਾਂ ਮੁਲਕਾਂ ਨੇ ਢੋਈ ਵੀ ਦਿੱਤੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਕੰਸਟੀਟਿਊਸ਼ਨਲੀ ਅਸਾਈਲਮ ਦੀ ਜਿਹੜਾ ਉਹ ਮੱਦ ਉਹ ਰੱਖੀ ਹੋਈ ਆ। ਪਰ ਬਹੁਤ ਕੁਝ ਬੜੀ ਤੇਜ਼ੀ ਦੇ ਨਾਲ ਸ਼ਰਮਾ ਜੀ ਬਦਲ ਰਿਹਾ। ਕਿਸੇ ਵੀ ਗੱਲ ਦੇ ਉੱਤੇ ਇਹ ਕਹਿਣਾ ਕਿ ਇਹ ਨਹੀਂ ਹੋ ਸਕੇਗੀ, ਇਹ ਤਾਂ ਹੁਣ ਸ਼ਾਇਦ ਬੜੀ ਕਾਹਲੀ ਹੋਊਗੀ, ਕਿਉਂਕਿ ਕੁਝ ਵੀ ਪੋਸੀਬਲ ਹੈ। ਪਰ ਤੁਸੀਂ ਦੇਖੋ ਕਿ ਜੇਕਰ ਆਪਾਂ ਭਾਰਤ ਸਰਕਾਰ ਦੇ ਐਂਗਲ ਤੋਂ ਦੇਖਿਆ ਜਾਵੇ ਜਾਂ ਪੰਜਾਬ ਸਰਕਾਰ ਦੇ ਐਂਗਲ ਤੋਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ, ਤਾਂ ਆਪਣੇ ਬਸ਼ਿੰਦਿਆਂ ਦੇ ਨਾਲ ਜੋ ਵਾਪਰ ਰਿਹਾ ਕੌਮਾਂਤਰੀ ਪੱਧਰ ਦੇ ਉੱਤੇ, ਉਹਨਾਂ ਦਾ ਕੋਈ ਵੀ ਕਮੈਂਟ, ਕਥਨ, ਕੋਈ ਟਿੱਪਣੀ ਨਹੀਂ ਆ ਰਹੀ। ਇੱਥੋਂ ਪਤਾ ਲੱਗਦਾ ਹੈ ਕਿ ਨਾ ਤਾਂ ਉਹਨਾਂ ਦੇ ਲਈ ਤਰਜੀਹ ਹੈ, ਤੇ ਨਾ ਹੀ ਉਹਨਾਂ ਦੇ ਕੋਈ ਹੋਰ ਜਿਹੜੇ ਲਈ ਉਹ ਕਾਰਜ ਕੋਈ ਕੀਤਾ ਜਾਣਾ ਚਾਹੀਦਾ ਉਹ ਨਜ਼ਰ ਆ ਰਿਹਾ। ਉਹ ਇੱਟਾ ਸਗੋਂ ਹੁਣ ਤਾਂ ਚਿੜਾਇਆ ਜਾ ਰਿਹਾ ਜੀ ਇਸ ਮਾਮਲੇ ਦੇ ਵਿੱਚ। ਸ਼ਰਮਾ ਜੀ ਦੇਖੋ, ਜਿਹੜੇ ਹੋਰ ਅਦਾਰੇ ਨੇ, ਜਿਹੜੇ ਸਰਕਾਰ ਪੱਖੀ ਨੇ, ਉਹ ਪੰਜਾਬੀਆਂ ਨੂੰ ਚਿੜਾ ਰਹੇ ਨੇ। ਹੋ ਤਾਂ ਪੰਜਾਬੀਆਂ ਨਾਲ ਹੁਣ ਹੀ ਵਾਪਰ ਰਹੀ ਹੈ, ਤਰਾਸਦੀ ਹੈ ਕਿ ਕਈਆਂ ਦੇ ਕੇਸ ਸਹੀ ਵੀ ਹੋਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਇਕੱਲੇ ਪੰਜਾਬੀ ਨਹੀਂ ਆ ਰਹੇ। ਬਿਲਕੁਲ ਜੀ, ਬਿਲਕੁਲ। ਪਰ ਟਾਰਗੇਟ ਤੇ ਫਿਰ ਵੀ ਪੰਜਾਬੀ ਹੋਣੇ, ਟਾਰਗੇਟ ਤੇ ਫਿਰ ਵੀ ਪੰਜਾਬੀ। ਸਹੀ ਹੈ ਜੀ, ਬਿਲਕੁਲ। ਚਰਚਾ ਫਿਰ ਵੀ ਪੰਜਾਬੀਆਂ ਦੀ ਕੀਤੀ ਜਾ ਰਹੀ ਹੈ ਕਿ ਵਾਪਸ ਭੇਜਤੇ ਜੀ, ਆ ਭੇਜਤੇ। ਜਦੋਂ ਕਿ ਮੈਂ ਤਾਂ ਹੀ ਗੱਲ ਕੀਤੀ ਕਿ 332 ਆਏ ਨੇ ਜੀ। ਪਹਿਲੇ ਜਹਾਜ਼ 'ਚ ਵੀ 33 ਗੁਜਰਾਤੀ ਸੀਗੇ, 33 ਹਰਿਆਣਵੀ ਸੀਗੇ। ਅਖੀਰਲੇ ਜਹਾਜ਼ 'ਚ ਵੀ 30 ਗੁਜਰਾਤੀ ਹਰਿਆਣਵੀ ਸੀਗੇ, ਹੈਨਾ। ਦੂਸਰੇ ਜਹਾਜ਼ 'ਚ ਵੀ 33 ਦੇ ਕਰੀਬ, 30 ਦੇ ਕਰੀਬ ਹਰਿਆਣਵੀ ਸੀਗੇ, ਤੇ ਮਤਲਬ 15 ਵੀ ਮੈਂ ਕਿਹਾ ਗੁਜਰਾਤੀ ਸੀਗੇ। ਸੋ ਬਰਾਬਰ ਆ ਰਿਹਾ ਸਾਰਾ ਕੁਝ, ਤਾਂ ਵੀ ਤੁਸੀਂ ਬਦਨਾਮ ਇਕੱਲੇ ਪੰਜਾਬ ਨੂੰ ਕਰ ਰਹੇ ਜੀ। ਬਿਲਕੁਲ। ਤੇ ਦੂਜੀ ਗੱਲ ਇਹ ਵੀ ਮੈਂ ਕਹਿੰਦਾ ਕਿ ਠੀਕ ਹੈ, ਤੁਸੀਂ ਪੰਜਾਬੀਆਂ ਦੇ ਵੱਲ ਚਾਰਜ ਨਹੀਂ ਕਰਨੀ, ਆਪਣੇ ਗੁਜਰਾਤੀਆਂ ਦੇ ਹਵਾਲੇ ਨਾਲ ਕਰੋ ਤਾਂ ਸਹੀ ਕੁਝ। ਤੁਹਾਡਾ ਮੂੰਹ ਤਾਂ ਖੁੱਲੇ। ਹਾਂਜੀ। ਤੁਹਾਡੀ ਨਾ ਕੋਈ ਚਿੱਠੀ ਪੱਤਰ, ਨਾ ਕੋਈ ਬਿਆਨਬਾਜ਼ੀ, ਨਾ ਕੋਈ ਇੰਟਰਨੈਸ਼ਨਲ ਮੀਡੀਆ 'ਚ, ਨਾ ਨੈਸ਼ਨਲ ਮੀਡੀਆ 'ਚ ਇਸ ਮੁੱਦੇ ਨੂੰ ਤੁਸੀਂ ਬਿਲਕੁਲ ਦਰਕਿਨਾਰ ਕਰ ਰਹੇ। ਤੇ ਜੇ ਤੁਸੀਂ ਕਹਿੰਦੇ ਹੋ ਸਾਡੇ ਮੁਲਕ ਦੇ ਨੇ ਉਹ, ਤੇ ਤੁਹਾਡੇ ਮੁਲਕ 'ਚ ਵਾਪਸ ਆ ਗਏ, ਫਿਰ ਉਹਨਾਂ ਦੀ ਚਾਰਜੋਈ ਕਿਹਨਾਂ ਨੇ ਕਰਨੀ ਹੈ? ਉਹਨਾਂ ਦੀ। ਮੈਂ ਤਾਂ ਹੀ ਕਹਿ ਰਿਹਾ ਕਿ ਇਸ ਮੌਕੇ ਉਹਨਾਂ ਨੂੰ ਹੌਸਲੇ ਦੀ ਲੋੜ ਹੈ, ਔਰ ਦੋਹਰੇ ਹੌਸਲੇ ਦੀ, ਮਾਨਸਿਕ ਵੀ ਔਰ ਆਰਥਿਕ ਵੀ। ਜੀ ਬਿਲਕੁਲ। ਪਰ ਨਹੀਂ, ਸੋਸ਼ਲ ਮੀਡੀਆ ਤੇ ਬਿਲਕੁਲ ਉਹਨਾਂ ਦਾ ਮਜ਼ਾਕ ਵੀ ਉੱਡ ਰਿਹਾ, ਕਈ ਤਰ੍ਹਾਂ ਦੇ ਤਾਨੇ ਮਿਹਣੇ, ਸਮੁੱਚੇ ਪੰਜਾਬੀਆਂ ਦਾ ਮਜ਼ਾਕ ਉਡਾਉਣ ਦੀ ਵੀ ਪ੍ਰਕਿਰਿਆ ਹੋ ਰਹੀ ਹੈ। ਇਹ ਵੀ ਕਮਾਲ। ਇੱਥੇ ਤਾਂ ਤੁਸੀਂ ਦੇਖ ਲਓ ਨਾ ਵੀ ਗੁਜਰਾਤ ਮਾਡਲ ਦੀ ਗੱਲ ਹੀ ਕਰ ਲਓ। ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਪਲਾਨ ਕਰ ਚੁੱਕੇ ਨੇ ਲੋਕ। ਉਹੀ ਗੁਜਰਾਤ ਦੇ ਵਿੱਚ ਜਿਹੜਾ ਮਾਡਲ ਵੇਚਿਆ ਗਿਆ ਸੀ ਦੇਸ਼ ਭਰ ਦੇ ਵਿੱਚ। ਤੇ ਦੂਜੀ ਗੱਲ ਇਹ ਹੈ ਕਿ ਗੁਜਰਾਤ ਦੇ ਵਿੱਚੋਂ ਕੋਈ ਨਾ ਕੋਈ ਕੈਮਰਾ ਉਹਨਾਂ ਦੇ ਅੱਗੇ, ਨਾ ਕੋਈ ਹੋਰ ਉਹਨਾਂ ਦੀ ਕੋਈ ਵੀਡੀਓ, ਨਾ ਕੁਝ ਵੀ ਨਹੀਂ, ਪੁਲਿਸ ਕੁਝ ਨਹੀਂ ਕਰਨ ਦੇ ਰਹੀ। ਪਰ ਪੰਜਾਬ ਦੇ ਵਿੱਚ ਅਸੀਂ ਖੁਦ ਉਹਨਾਂ ਦੀ ਨਾ ਕੋਈ ਪ੍ਰਾਈਵੇਸੀ ਛੱਡੀ ਹੈ, ਨਾ ਕੋਈ ਨਿੱਜਤਾ ਛੱਡੀ ਹੈ। ਸਮਾਜਿਕ ਪਹਿਚਾਣ ਵੀ ਕਈ ਵਾਰੀ ਬੰਦਾ ਚਲੋ ਕਿਸੇ ਗੱਲ ਕਰਕੇ ਸਮਾਜ ਪੱਖੋਂ ਵੀ ਥੋੜੀ ਜਿਹੀ ਮਹਿਸੂਸ ਕਰਦਾ ਗੱਲ ਨੂੰ, ਪਰ ਅਸੀਂ ਤਾਂ ਉਹ ਵੀ ਨਹੀਂ ਰਹਿਣ ਦਿੱਤੀ ਉਹਨਾਂ ਦੀ ਕਿਸੇ ਵੀ ਤਰੀਕੇ ਦੇ। ਨਹੀਂ, ਸਾਡਾ ਮੀਡੀਆ ਵੀ ਮੈਨੂੰ ਨਹੀਂ ਸਮਝ ਆ ਰਿਹਾ ਕਿਹੜੀ ਜ਼ਿੰਮੇਵਾਰੀ ਨਿਭਾ ਰਿਹਾ। ਹਾਂਜੀ ਬਿਲਕੁਲ, ਉਹੀ ਗੱਲ ਹੈ। ਇਹ ਵੀ ਨਹੀਂ ਸਮਝ ਆ ਰਿਹਾ। ਜੀ।